ਹੁਣ ਡਾਕਟਰ ਸਾਹਿਬ ਅਸੀਂ ਗੱਲ ਕਰੀਏ, ਹਾਲਾਂਕਿ ਕਈ ਤਰ੍ਹਾਂ ਦੇ ਜਿਹੜੇ ਸਵਾਲ ਹੈਗੇ ਆ ਲੋਕਾਂ ਦੇ ਵਿੱਚ ਉਹ ਉੱਠਦੇ ਆ, ਕਈ ਸਵਾਲ ਉਹ ਜੈਨੂਅਨ ਹੁੰਦੇ ਆ ਤੇ ਕਈ ਵਾਰੀ ਉਹ ਜਿਹਨੂੰ ਅਸੀਂ ਕਹਿੰਦੇ ਆ ਵੀ ਜਿਹੜਾ ਵਿਰੋਧੀ ਧਿਰ ਦਾ ਪ੍ਰੋਪੇਗੈਂਡਾ ਆ ਉਹਦਾ ਵੀ ਸ਼ਿਕਾਰ ਹੁੰਦਾ। ਬਟ ਬਾਈ ਐਂਡ ਲਾਰਜ ਸਾਡਾ ਫਰਜ਼ ਹੁੰਦਾ ਕਿ ਅਸੀਂ ਐਡਰੈਸ ਕਰੀਏ। ਸੋ ਸਾਡੇ ਕੋਲ ਜਿਹੜੀਆਂ ਕੁਝ ਲਿਖਤਾਂ ਜਾਂ ਸਵਾਲ ਇਸ ਕਿਸਮ ਦੇ ਹੁੰਦੇ ਆ, ਉਹਨਾਂ ਦੇ ਵਿੱਚੋਂ ਸਮਾਂ ਹੁਣ ਜ਼ਿਆਦਾ ਹੈ ਨਹੀਂ, ਸਮਾਪਤੀ ਦੇ ਵੱਲ ਨੂੰ ਵੱਧ ਰਿਹਾ ਹੈ। ਸੋ 2 ਕੁ ਮੈਸੇजेस 2 ਕੁ ਸੁਨੇਹੇ ਅਸੀਂ ਲਈਏ ਜਿਹੜੇ ਸਾਡੇ ਦਰਸ਼ਕਾਂ ਵੱਲੋਂ ਆਏ ਆ, ਤੇ ਉਹਦੇ ਤੋਂ ਬਾਅਦ ਅਸੀਂ ਜਿਹੜੇ ਸਾਡੇ ਨਾਲ ਸੋਸ਼ਲ ਮੀਡੀਆ ਤੇ ਇਸ ਵਕਤ ਜੁੜੇ ਹੋਏ ਨੇ ਉਹਨਾਂ ਦੇ ਮੈਸੇजेस ਵੀ ਲਾਂਗੇ। ਪਹਿਲਾ ਮੈਸੇਜ ਸਾਨੂੰ ਯਵਾਰ ਸ਼ਾਹ ਜੀ ਦਾ ਆਇਆ ਆ। ਇਹਨਾਂ ਨੇ ਸਬਜੈਕਟ ਦਿੱਤਾ ਆ ਯੂਨਾਈਟਿਡ ਕਿੰਗਡਮ। Blessed, revered, respected and loved Dr. Amarjeet Singh Saab, Sat Sri Akal and Salam. We saw your excellent program last evening. As always, were delighted to know about such an important trip to the United Kingdom. The Sikh conference deliberation meeting were indispensable to chart the way forward with your visionary and enlightened leadership, which is extraordinary inspiration for all. Sikh Empire was annexed by the British when they conquered the subcontinent. When the British left India in 1947, Hindus got India, Muslims got Pakistan, but Sikhs were denied their homeland. The British have a moral duty obligation to correct their historic injustice against the Sikh nation. Britain must demand India stop genocide against Sikhs in Punjab and Muslims in Kashmir. The United Nations should hold referendum in both places so the people could determine their own future. Their freedom must be guaranteed under United Nations Charter and international law. From your millions of followers worldwide, sincerely, Shah. ਯਵਾਰ ਸ਼ਾਹ ਸਾਹਿਬ ਹਮੇਸ਼ਾ ਹੀ ਇੰਨਾ ਕੁ ਨਵਾਜਦੇ ਨੇ ਕਿ ਆਈ ਐਮ ਹੰਬਲਡ, ਜੋ ਲਫ਼ਜ਼ ਉਹ ਕਹਿੰਦੇ ਨੇ। ਟੋਰਾਂਟੋ ਬੇਸ ਸਾਡੇ ਵੀਰ ਨੇ, ਔਰ ਉਹਨਾਂ ਦਾ ਇੱਕ ਇੱਕ ਲਫ਼ਜ਼ ਜਿੱਥੇ ਪਿਆਰ ਦੇ ਵਿੱਚ ਗੁੜਨ ਹੁੰਦਾ ਹੈ, ਉੱਥੇ ਉਹ TV 84 ਦੇ ਨਾਲ ਲੰਬੇ ਸਮੇਂ ਤੋਂ ਜੁੜੇ ਨੇ, ਪ੍ਰੋਗਰਾਮ ਵੀ ਰੈਗੂਲਰ ਵਿਊ ਕਰਦੇ ਨੇ। ਜ਼ਾਹਰ ਹੈ ਉਹਨਾਂ ਦੀ ਲਿਖਤ ਤਾਂ ਸਾਨੂੰ ਆਲਮੋਸਟ ਇੱਕ ਹਫ਼ਤਾ ਪਹਿਲਾਂ ਮਸੂਲ ਹੋਈ, ਜਦੋਂ ਕਿ UK ਤੋਂ ਵਾਪਸ ਆ ਕੇ ਅਸੀਂ UK ਦੀ ਟ੍ਰਿਪ ਬਾਰੇ ਵੀ ਗੱਲ ਕੀਤੀ। ਉਸ ਤੋਂ ਪਹਿਲਾਂ ਜਿਹੜੀ ਸਿੱਖ ਫੈਡਰੇਸ਼ਨ ਵੱਲੋਂ ਕਾਨਫਰੰਸ ਹੋਈ, ਉਸ ਦੀ ਕਾਰਵਾਈ ਵੀ ਉਹਨਾਂ ਨੇ ਦੇਖੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇਹ ਗੱਲ ਉਹਨਾਂ ਗੈਦਰਿੰਗਸ ਦੇ ਵਿੱਚ ਵੀ ਮੈਂ ਕਹੀ, ਔਰ ਅੱਜ ਜਿਹੜਾ ਸਾਡਾ ਮੈਸੇਜ ਅਪਲੋਡ ਹੋਇਆ 11-12 ਮਿੰਟ ਦਾ ਹੈ YouTube ਦੇ ਉੱਤੇ, ਜਿਹੜਾ ਕਿ ਦਲੀਪ ਸਿੰਘ ਦੀ ਗ੍ਰੇਵ ਤੇ ਖਲੋ ਕੇ ਅਸੀਂ ਦਿੱਤਾ ਹੈ, ਉਹਦੇ 'ਚ ਵੀ ਬ੍ਰਿਟਿਸ਼ ਦੀ ਧੋਖੇਬਾਜ਼ੀਆਂ ਦੀ ਗੱਲ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ 1809 ਔਰ 1837 ਦੇ ਵਿੱਚ ਜਿਹੜੀਆਂ 2 ਟ੍ਰੀਟੀਜ਼ ਅੰਮ੍ਰਿਤਸਰ ਦੀ ਸੰਧੀ ਔਰ ਰੋਪੜ ਦੀ ਸੰਧੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕੀਤੀਆਂ, ਕਿਵੇਂ ਉਹਨਾਂ ਨੂੰ ਫਲਾਊਟ ਕੀਤਾ, ਕਿਵੇਂ ਉਹਨਾਂ ਨੇ ਆਪਣੀ ਛਤਰ ਛਾਇਆ ਦੇ ਥੱਲੇ ਲੈ ਕੇ ਇਹਨਾਂ ਨੂੰ ਡੋਗਰਿਆਂ ਨੂੰ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਜੰਮੂ ਕਸ਼ਮੀਰ ਇੱਕ ਇਨਾਮ ਦੇ ਤੌਰ ਤੇ ਗੁਲਾਬ ਸਿੰਘ ਡੋਗਰੇ ਨੂੰ ਦਿੱਤਾ, ਔਰ ਕਸ਼ਮੀਰ ਦੀ ਸਮੱਸਿਆ ਔਰ ਪੰਜਾਬ ਦੀ ਜਿਹੜੀ ਹੈ ਅੱਜ ਵੀ ਟੁਗੈਦਰ ਜੁੜੀਆਂ ਹੋਈਆਂ ਨੇ। ਔਰ ਹਮੇਸ਼ਾ ਹੀ ਜਦੋਂ ਮੈਂ ਆਪਣੀ ਪ੍ਰੈਜੈਂਟੇਸ਼ਨ ਦਿੰਦਾ ਹਾਂ ਤਾਂ ਮੈਂ ਹਮੇਸ਼ਾ ਇਹ ਕਹਿੰਦਾ ਕਿ ਦਾ ਰੋਡ ਫਰੋਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ, ਕਿ ਦੋਨਾਂ ਦੀ ਆਜ਼ਾਦੀ ਜੁੜੀ ਹੋਈ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੰਗਰੇਜ਼ਾਂ ਨੇ ਉਹਨਾਂ ਸੰਧੀਆਂ ਦੀਆਂ ਧੱਜੀਆਂ ਉਡਾਈਆਂ। ਜੇ ਲਾਹੌਰ ਆ ਕੇ ਬੈਠ ਕੇ 1846 ਦੀ ਪਹਿਲੀ ਐਂਗਲੋ ਸਿੱਖ ਵਾਰ ਤੋਂ ਬਾਅਦ ਗਾਰਡੀਅਨ ਬਣ ਕੇ ਦਲੀਪ ਸਿੰਘ ਦੇ ਕਿ ਜਦੋਂ ਮੇਜਰ ਹੋਏਗਾ ਇਹਦੇ ਹਵਾਲੇ ਕਰਾਂਗੇ, ਉਹਦੇ ਨਾਲ ਕਿਵੇਂ ਧੋਖੇ ਕੀਤੇ, ਕਿਵੇਂ ਸੈਕੰਡ ਐਂਗਲੋ ਸਿੱਖ ਵਾਰ ਖੁਦ ਹੀ ਉਹਨਾਂ ਨੇ ਇੰਸਟੀਗੇਟ ਕੀਤੀ, ਔਰ ਉਹਦਾ ਹੀ ਇਲਜ਼ਾਮ ਲਾ ਕੇ ਦਲੀਪ ਸਿੰਘ ਨੂੰ ਤਖਤੋਂ ਲਾ ਕੇ ਜਿਹੜਾ ਹੈ ਉਹ ਮਾਂ ਤੋਂ ਵੀ ਜੁਦਾ ਕਰਕੇ, ਜਿਹੜੀ ਮਾਂ ਤੋਂ ਤਾਂ ਪਹਿਲਾਂ ਹੀ ਜੁਦਾ ਕਰਤਾ ਸੀ, ਇੰਗਲੈਂਡ ਲਿਆ ਕੇ ਉਹਨੂੰ ਮੁੜ ਕੇ ਕਦੇ ਪੰਜਾਬ ਦੀ ਧਰਤੀ ਤੇ ਜਾਣ ਨਹੀਂ ਦਿੱਤਾ, ਔਰ ਉਹਨਾਂ ਨੂੰ ਕਿਵੇਂ ਰੋਲਿਆ। ਔਰ ਇਹ ਜਿਹੜਾ ਅੱਜ ਦਾ ਉਹ ਮੈਸੇਜ ਅਪਲੋਡ ਹੋਇਆ, ਇਨਫੈਕਟ ਉਹ ਬ੍ਰਿਟਿਸ਼ ਦੀ ਇਹੀ ਧੋਖਾ ਧੜੀਆਂ ਦੀ ਕਹਾਣੀ ਹੈ ਵੀ ਫਿਰ ਲਗਭਗ 98 ਸਾਲ ਇਹ ਰਹੇ ਨੇ। ਇੱਕ ਪਾਸੇ ਉਹ ਸਿੱਖ ਵੀ ਸਨ ਜਿਨ੍ਹਾਂ ਨੇ ਦੋਨੋਂ ਵੱਡੀਆਂ ਜੰਗਾਂ ਦੇ ਵਿੱਚ ਫਰੰਟ ਦੇ ਉੱਤੇ ਆ ਕੇ ਸਰਵ ਕੀਤਾ, ਔਰ ਇਸ ਦੇ ਬਾਵਜੂਦ ਕਿ ਉਹਨਾਂ ਦੀ ਇੱਕ ਤਬਕੇ ਦੀ ਲਾਇਲਟੀ ਇਹਨਾਂ ਦੇ ਨਾਲ ਇਹ ਨਹੀਂ ਹੈ ਕਿ ਵੀ ਵਿਰੋਧ ਕਰਨ ਵਾਲੇ ਨਹੀਂ ਸੀ। ਫਰੀडम ਮੂਵਮੈਂਟ ਦੇ ਵਿੱਚ ਵੀ 80% ਤੋਂ ਜ਼ਿਆਦਾ ਕੁਰਬਾਨੀਆਂ ਸਿੱਖਾਂ ਦੀਆਂ ਸੀ ਜੇ ਦੋਨੋਂ ਪਾਸਿਓਂ ਦੇਖੀਏ, ਪਰ
1947 ਤੱਕ ਪਹੁੰਚਦੇ ਹਾਂ। ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਵੱਡੇ ਲੈਵਲ ਦੇ ਉੱਤੇ ਸਬ ਕੰਟੀਨੈਂਟ ਦੇ ਵਿੱਚ ਖੂਨ ਰੇਜ਼ੀ ਹੋਈ, 1 ਮਿਲੀਅਨ ਤੋਂ 2 ਮਿਲੀਅਨ ਹਿੰਦੂ ਸਿੱਖ ਮੁਸਲਮਾਨ ਮਾਰੇ ਗਏ, ਕਿੰਨੇ ਕਰੋੜ ਤੋਂ ਜ਼ਿਆਦਾ ਬੇਘਰੇ ਹੋਏ, ਜੇ ਉਹਦਾ ਕੋਈ ਜ਼ਿੰਮੇਵਾਰ ਹੈ ਤਾਂ ਉਹ ਬ੍ਰਿਟਿਸ਼ ਨੇ। ਔਰ ਇਹੀ ਨਹੀਂ ਇਕੱਲਾ ਕਿ ਵੀ ਉਹਨਾਂ ਨੇ ਸਿੱਖਾਂ ਨੂੰ ਬਿਫੋਰ ਦਾ ਬੱਸ ਸੁੱਟਿਆ, ਉਹਨਾਂ ਹਿੰਦੂ ਤਵੀਆਂ ਦੇ ਹਵਾਲੇ ਕੀਤਾ। ਈਵਨ ਜੇ ਸਤੰਬਰ 1948 ਦੇ ਵਿੱਚ ਅੰਗਰੇਜ਼ਾਂ ਨੇ ਨਿਕਲਣਾ ਸੀ ਤੇ ਇਹੀ ਗੱਲ ਪੀਸਫੁਲੀ ਵੀ ਜਿਹੜੀ ਹੈ ਉਹ ਐਕਸਚੇਂਜ ਆਫ ਪੋਪੂਲੇਸ਼ਨ ਹੋ ਸਕਦਾ ਸੀ, ਲੇਕਿਨ ਮਾਊਂਟ ਬੈਟਨ ਨੇ ਪ੍ਰੈਸ਼ਰ ਪਾ ਕੇ ਔਰ ਇਹ ਸਾਰੇ ਕਾਂਗਰਸ ਦੇ ਦਬਾਅ ਥੱਲੇ ਉਹਨੂੰ 15 ਅਗਸਤ 1947 ਜਾਂ 14 ਅਗਸਤ ਉਹਦੇ ਲਈ ਵੀ ਉਹ ਜ਼ਿੰਮੇਵਾਰ ਨੇ, ਸਿੱਖਾਂ ਨੂੰ ਇਹਦਾ ਲਰਜ਼ ਸੁੱਟਿਆ। ਔਰ ਹੁਣ ਵੀ ਜੇ ਅਸੀਂ ਜੂਨ 84 ਦੇ ਘੱਲੂਘਾਰੇ ਨੂੰ ਦੇਖੀਏ, ਹੁਣ ਕੋਈ ਸਬੂਤਾਂ ਦੀ ਲੋੜ ਨਹੀਂ, ਖੁਦ ਇਹਨਾਂ ਦੇ ਡਾਕੂਮੈਂਟ ਡੀਕਲਾਸੀਫਾਈ ਜਿਹੜੇ ਹੋਏ ਨੇ ਕਿ ਭਾਈ ਕਿਵੇਂ ਫਰਵਰੀ 1984 ਚ MI6 ਦੀ 2 ਅਫਸਰਾਂ ਦੀ ਟੀਮ ਇੰਦਰਾ ਗਾਂਧੀ ਦੀ ਰਿਕੁਐਸਟ ਤੇ ਮਾਰਗਰੇਟ ਥੈਚਰ ਭੇਜਦੀ ਹੈ, ਔਰ ਉਹਨਾਂ ਦਾ ਕੀ ਰੋਲ ਹੈ ਉਹ ਹੁਣ ਜਦੋਂ UK ਦੇ ਸਿੱਖ ਮੰਗ ਕਰ ਰਹੇ ਨੇ ਵੀ ਇਨਕੁਆਇਰੀ ਕਮਿਸ਼ਨ ਬਿਠਾਓ ਕਿ ਵੀ ਸਾਹਮਣੇ ਆਏਗਾ। ਫਿਰ ਈਵਨ ਆ ਰਿਸ਼ੀ ਸੁਨਕ ਤੱਕ ਪਹੁੰਚਦੇ। ਹੁਣ ਬ੍ਰਿਟਨ 5 ਆਈਜ਼ ਕੰਟਰੀ ਦਾ ਇੰਪੋਰਟੈਂਟ ਮੈਂਬਰ ਹੋਏ। ਇਸ ਲੈਵਲ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਜੋ ਕੈਨੇਡਾ ਦੇ ਵਿੱਚ ਹੋਇਆ, ਅਮਰੀਕਾ 'ਚ ਯਤਨ, UK 'ਚ ਉਹਦੀ ਸਰਕਾਰ ਖਾਲਿਸਤਾਨੀ ਐਕਸਟ੍ਰੀਮਿਸਟ ਦੀ ਨਿਸ਼ਾਨਦੇਹੀ ਕਰਨ ਲਈ 1 ਲੱਖ ਪਾਉਂਡ ਦਾ ਬਜਟ ਰੱਖੇ, ਔਰ ਜੋ ਕੁਛ ਪ੍ਰੀਤੀ ਪਟੇਲ ਔਰ ਦੂਸਰਿਆਂ ਤੀਸਰਿਆਂ ਨੇ ਕੀਤਾ। ਹੁਣ ਦੇਖਦੇ ਹਾਂ ਵੀ ਆਉਣ ਵਾਲੀ ਲੇਬਰ ਗਵਰਨਮੈਂਟ ਉਹਨੂੰ ਕਿਵੇਂ ਉਸ ਸਾਰੇ ਤੋਂ ਜਿਹੜਾ ਉਹਨੂੰ ਨਵੇਂ ਸਿਰਿਓਂ ਜਿਹੜੀ ਹੈ ਉਹ ਪਰਿਭਾਸ਼ਿਤ ਕਰਦੀ ਹੈ। ਪਰ ਇਸ ਸਾਰੇ ਦੇ ਚੱਲਦੇ ਹਾਂ ਬਿਲਕੁਲ ਠੀਕ ਸ਼ਾਹ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਇੰਗਲੈਂਡ, ਕਿਉਂਕਿ ਇਹਨਾਂ ਦੀ ਕਾਲੋਨੀ ਸੀ, ਇਹਨਾਂ ਦੀ ਕਲੋਨੀਅਲ ਮੈਪ ਮੇਕਿੰਗ 'ਚੋਂ ਇਹ ਸਾਰੀ ਤਰਾਸਦੀ ਨਿਕਲੀ ਹੈ। ਮਿਡਲ ਈਸਟ ਵੀ, ਫਲਸਤੀਨ ਵੀ ਬ੍ਰਿਟਨ ਦੇ ਥੱਲੇ ਸੀ। ਜੋ ਕੁਛ ਅੱਜ ਵਾਪਰਿਆ ਇਹਦੇ ਲਈ ਵੀ ਫਲਸਤੀਨ ਦੇ ਵਿੱਚ ਇਹੀ ਜ਼ਿੰਮੇਵਾਰ ਨੇ। ਔਰ UK ਭਾਵੇਂ ਅੱਜ 3rd ਕਲਾਸ ਪਾਵਰ ਹੈ, ਔਰ ਇਹਨਾਂ ਦਾ ਡਿਕਲਾਈਨ ਹੋਏਗਾ ਹੀ ਹੋਏਗਾ ਇਸ ਵੇਲੇ, ਜਿਹੜੀ ਹੈ ਉੱਥੇ ਵੈਸੇ ਹੀ ਭੱਜੋ ਨੱਸੀ ਮਚੀ ਹੋਈ ਹੈ। ਲੇਕਿਨ ਇਹਨਾਂ ਦੀ ਅਖਲਾਕੀ ਜ਼ਿੰਮੇਵਾਰੀ ਹੈ ਕਿ ਇਹ ਯਕੀਨੀ ਬਣਾਉਣ ਕਿ ਭਾਈ ਪੰਜਾਬ ਦੇ ਵਿੱਚ ਔਰ ਕਸ਼ਮੀਰ ਦੇ ਵਿੱਚ ਰੈਫਰੈਂਡਮ ਹੋਏ, ਔਰ ਮੁੱਢਲੇ ਹੱਕ ਜਿਹੜੇ ਇਹਨਾਂ ਨੇ ਆਪਣੀ ਕਲੋਨੀਅਲ ਮੈਪ ਮੇਕਿੰਗ ਨਾਲ ਜੋ ਉੱਥੇ ਤਕਲੀਫ ਮਿਲੀਅਨਸ ਆਫ ਲੋਕਾਂ ਦੇ ਲਈ ਖੜੀ ਕੀਤੀ ਹੋਈ ਹੈ ਉਹਨੂੰ ਰੈਕਟੀਫਾਈ ਕੀਤਾ ਜਾਏ। ਸੋ ਬਹੁਤ ਬਹੁਤ ਸ਼ੁਕਰੀਆ ਸ਼ਾਹ ਸਾਹਿਬ ਤੁਹਾਡੀ ਨਿਵਾਜ਼ਿਸ਼ ਦੇ ਲਈ ਜੀ। ਤੇ ਦੂਜਾ ਮੈਸੇਜ ਡਾਕਟਰ ਸਾਹਿਬ ਸਾਨੂੰ ਬਾਜ ਸਿੰਘ ਜੀ ਹੋਰਾਂ ਦਾ ਆਇਆ ਹੈ। ਇਹ ਲਿਖਦੇ ਆ, ਵਾਹਿਗੁਰੂ ਜੀ, questions from Sikhs living outside Punjab. Sikhs living in Madhya Pradesh or anywhere else in India except Punjab asks me, if Khalistan made, then what will happen to our lives and what Khalistanis will do when Indians will kill us, and if survived, then their affairs will be solved by Khalistan, because their opinion is Indian government not at all support them and will also not provide any justice in any matter. And also what will happen to Takht Sahibs which are situated outside Punjab. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜ ਕਰੇਗਾ ਖਾਲਸਾ, all true ਗੁਰਸਿੱਖ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਬਾਜ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ। ਇਹ ਭਾਰਤ ਦੀ ਮੱਧ ਪ੍ਰਦੇਸ਼ ਸਟੇਟ ਤੋਂ ਸਾਨੂੰ ਇਹਨਾਂ ਨੇ ਲਿਖਿਆ ਹੈ। ਕੁਛ ਦਿਨ ਪਹਿਲਾਂ ਇਹਨਾਂ ਦੀ ਲਿਖਤ ਸਾਨੂੰ ਵਸੂਲ ਹੋਈ। 2 ਨੁਕਤੇ ਇਹਨਾਂ ਨੇ ਚੁੱਕੇ ਨੇ ਕਿ ਖਾਲਿਸਤਾਨ ਬਣਨ ਦੀ ਸੂਰਤ 'ਚ ਬਾਹਰਲੇ ਸਿੱਖਾਂ ਦਾ, ਜਿਹੜੇ ਖਾਸ ਤੌਰ 'ਤੇ ਭਾਰਤ ਦੇ ਬਾਹਰਲੇ ਸੂਬਿਆਂ 'ਚ ਨੇ, ਉਹਨਾਂ ਦਾ ਕੀ ਬਣੇਗਾ, ਇੰਡੀਅਨ ਗਵਰਨਮੈਂਟ ਕਿੰਨੀ ਕੁ ਉਹਨਾਂ ਦੇ ਨਾਲ ਫੇਅਰ ਰਹੇਗੀ ਜਾਂ ਕਿਸ ਲੈਵਲ ਦੀ ਡਿਸਕ੍ਰਿਮੀਨੇਸ਼ਨ ਹੋਏਗੀ। ਔਰ ਦੂਸਰਾ ਉਹਦੇ 'ਚ ਹੀ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਬਾਹਰ ਤਖਤ ਸਾਹਿਬਾਨ ਜਾਂ ਗੁਰਦੁਆਰੇ ਨੇ ਉਹਨਾਂ ਦਾ ਕੀ ਬਣੇਗਾ। ਹਾਲਾਂ ਉਹਨਾਂ ਨੇ ਆਪਣੀ ਲਿਖਤ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਕਨਕਲੂਜਨ 'ਚ ਲਿਖਿਆ ਹੈ। ਇਸ ਤੋਂ ਅਸੀਂ ਉਹਨਾਂ ਦੇ ਕੰਸਰਨਸ ਨੂੰ ਜੈਨੂਇਨ ਵੀ ਸਮਝਦੇ ਹਾਂ ਕਿਉਂਕਿ ਉਹ ਖੁਦ ਖਾਲਿਸਤਾਨ ਦੇ ਹਮਾਇਤੀ ਨੇ। ਦੇਖੋ ਬਾਜ ਸਿੰਘ ਜੀ, 2 ਹਾਲਾਤਾਂ ਦੇ ਵਿੱਚ ਮੁਲਕ ਬਣਦੇ ਨੇ, ਔਰ ਕਿਉਂਕਿ ਸਾਡੇ ਸਾਹਮਣੇ 47 ਦੇ ਪਾਗਲਪਨ ਦਾ ਦੌਰ ਹੈ, ਇਸ ਲਈ ਬਹੁਤ ਵਾਰ ਜਦੋਂ ਖਾਲਿਸਤਾਨ ਦਾ ਜ਼ਿਕਰ ਹੁੰਦਾ ਹੈ ਤਾਂ ਬਾਹਰਲੇ ਸੂਬਿਆਂ 'ਚ ਬੈਠੇ ਸਿੱਖਾਂ ਨੂੰ 47 ਦਾ ਜਿਹੜਾ ਦੁਖਾਂਤ ਹੈ ਔਰ ਫਿਰ ਕਿਵੇਂ ਹਿੰਦੂ ਭੀੜਾਂ ਨੇ ਜੋ ਨਵੰਬਰ 84 'ਚ ਕੀਤਾ ਉਹ ਉਹਨਾਂ ਨੂੰ ਖੌਫਜ਼ਦਾ ਕਰਦਾ ਹੈ। ਪਰ ਦੁਨੀਆ ਦੇ ਵਿੱਚ ਹਮੇਸ਼ਾ ਇਵੇਂ ਨਹੀਂ ਹੋਇਆ ਕਿ ਮੁਲਕ ਜਿਹੜੇ ਨੇ ਉਹ ਖੂਨ ਰੇਜ਼ੀ ਨਾਲ ਹੀ ਬਣੇ ਹੋਣ। ਔਰ ਇਵਨ ਅਸੀਂ ਜਦੋਂ ਵਿਦਨ ਕੈਨੇਡਾ 1980 1995 'ਚ ਕਿਊਬੈਕ ਦੇ ਰੈਫਰੈਂਡਮ ਦੀ ਗੱਲ ਕਰਦੇ ਹਾਂ,
ਜਾਂ ਸਕਾਟਲੈਂਡ ਦਾ ਤਾਜ਼ਾ ਹੋ ਕੇ ਹਟਿਆ, ਜਾਂ UN ਦੇ ਥੱਲੇ ਸਾਊਥ ਸੁਡਾਨ ਇੱਕ ਅੱਡ ਮੁਲਕ ਦੇ ਤੌਰ ਤੇ ਬਣਿਆ, ਜਾਂ 1990 ਦੇ ਵਿੱਚ ਈਸਟ ਤੈਮੂਰ ਬਣਿਆ। ਸੋ ਪਹਿਲਾ ਪਾਰਟ ਤਾਂ ਅਸੀਂ ਸਮਝਦੇ ਹਾਂ ਕਿ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਅਲਟੀਮੇਟਲੀ ਇੰਟਰਨੈਸ਼ਨਲ ਕਮਿਊਨਿਟੀ ਦੇ ਦਬਾਅ ਥੱਲੇ ਇੱਕ ਵਕਤ ਆਏਗਾ, ਅਮਰੀਕਾ ਦੇ ਔਰ ਦੂਸਰੇ, ਕਿ ਪੀਸਫੁਲ ਅੰਦਾਜ਼ ਦੇ ਵਿੱਚ ਜਿਹੜਾ ਸਿੱਖਾਂ ਦਾ ਬਣਦਾ ਹੱਕ ਹੈ ਉਹਨਾਂ ਦਾ, ਉਹ ਉਹਨਾਂ ਨੂੰ ਅਦਾ ਕੀਤਾ ਜਾਏਗਾ। ਹੁਣ ਗੱਲ ਬਾਹਰਲਿਆਂ ਦੀ, ਦੇਖੋ ਅੱਜ ਬਾਹਰਲੇ ਸਿੱਖ ਕਿੰਨੇ ਕੁ ਸੇਫ ਨੇ। ਜੇ ਤੁਸੀਂ ਅੱਜ ਹਾਲਾਤ ਦੇਖੋ ਕਿ ਜੇ ਮੇਘਾਲਿਆ ਦੇ ਵਿੱਚ ਈਵਨ 200 ਸਾਲ ਪੁਰਾਣਾ ਜਿਹੜਾ ਆਲਮੋਸਟ ਗੁਰਦੁਆਰਾ ਹੈ, 150 ਸਾਲ ਤੋਂ ਜ਼ਿਆਦਾ, ਉਹ ਢਾਣ ਦੀਆਂ ਤਿਆਰੀਆਂ ਨੇ। ਮੱਧ ਪ੍ਰਦੇਸ਼ ਦੇ ਵਿੱਚ ਹੋਏ ਜਾਂ ਦੂਜਾ ਹੋਏ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਿੱਖ ਵਸਦੇ ਨੇ, ਯੂਪੀ ਦੇ ਵਿੱਚ ਤੁਹਾਡੇ ਇਤਿਹਾਸਕ ਗੁਰਦੁਆਰੇ ਉਹ ਹਥਿਆ ਰਹੇ ਨੇ। ਆਮ ਤੁਹਾਡੇ ਸਕੂਲਾਂ ਜਾਂ ਕਾਲਜਾਂ ਜਾਂ ਨੀਟ ਐਗਜ਼ਾਮ ਜਾਂ ਮੈਡੀਕਲ ਐਗਜ਼ਾਮ ਜਾਂ ਦੂਜੇ ਵੇਲੇ ਤੁਹਾਡੇ ਕੜੇ ਔਰ ਦੂਜੇ ਲੋਹਾਏ ਜਾਂਦੇ ਨੇ। ਔਰ ਕੋਈ ਹੁਣ ਮੱਧ ਪ੍ਰਦੇਸ਼ 'ਚ ਸਾਈਜ਼ੇਬਲ ਸਿੱਖ ਪਾਪੂਲੇਸ਼ਨ ਹੈ, ਕਿੰਨੀ ਕੁ ਰਿਪਰੈਜ਼ੈਂਟੇਸ਼ਨ ਹੈ ਤੁਹਾਡੀ ਉਹਨਾਂ ਦੀਆਂ ਅਸੈਂਬਲੀਆਂ ਦੇ ਵਿੱਚ ਜਾਂ ਅਦਰਵਾਈਜ਼। ਸੋ ਇਸ ਦੇ ਬਰਕਸ, ਇਸ ਦੇ ਉਲਟ, ਜੇ ਖਾਲਿਸਤਾਨ ਹੋਂਦ ਦੇ ਵਿੱਚ ਆਉਂਦਾ ਹੈ, ਜਦੋਂ ਵੀ ਆਉਂਦਾ ਹੈ ਬਾਹਰਲਿਆਂ ਦੇ ਵਿੱਚ, ਇਹ ਨਹੀਂ ਹੈ ਕਿ ਭਾਰਤ ਜਿਹੜਾ ਹੈ ਅਲਟੀਮੇਟਲੀ ਉਹ ਗੰਗਾ ਜਮਨੀ ਤਹਿਜ਼ੀਬ ਵਾਲਾ ਹੀ ਉਹਨਾਂ ਦਾ ਮੁਲਕ ਰਹਿ ਜਾਏਗਾ। ਸਾਊਥ ਵੀ ਪਾਸੇ ਜਾਏਗਾ, ਨਾਰਥ ਈਸਟ ਦੀਆਂ ਸਟੇਟਾਂ ਵੀ ਜਾਣਗੀਆਂ। ਉਹਨਾਂ ਹਾਲਾਤਾਂ ਦੇ ਵਿੱਚ ਇੱਕ ਮਜ਼ਬੂਤ ਖਾਲਿਸਤਾਨ ਮੁਲਕ ਗਾਰੰਟੀ ਹੋਏਗਾ ਕਿ ਉਹ ਵੀਕਰ ਇੰਡੀਅਨ ਇਸ ਕਾਊ ਬੈਲਟ ਦੇ ਵਿੱਚ ਜਿਹੜੇ ਬੈਠੇ ਸਿੱਖ ਨੇ ਉਹਨਾਂ ਦੀ ਸਿਕਿਉਰਿਟੀ ਦੀ ਗਾਰੰਟੀ ਹੋਏਗਾ। ਇਹ ਬਿਲਕੁਲ ਪਾਰਟ ਸਾਨੂੰ ਸਮਝ ਲੈਣਾ ਚਾਹੀਦਾ। ਅਸੀਂ ਕੋਈ ਇਹ ਵੀ ਨਹੀਂ ਕਹਿੰਦੇ ਕਿ ਜੀ ਅਸੀਂ ਉਹ ਸਾਰਿਆਂ ਨੂੰ ਹੀ ਦੱਬ ਲੈਣਾ ਔਰ ਉਹ ਸਾਰਾ ਖਾਲਿਸਤਾਨ, ਨਹੀਂ। ਜਦੋਂ ਤੁਹਾਡਾ ਕਿਲਾ ਮਜ਼ਬੂਤ ਹੁੰਦਾ ਹੈ ਤੇ ਫਿਰ ਦੂਸਰਿਆਂ ਨੂੰ ਵੀ ਡਰ ਹੁੰਦਾ ਹੈ। ਤੁਸੀਂ ਦੁਨੀਆ ਦੇ, ਹੁਣ ਅਮਰੀਕਾ ਹੈ, ਅਮਰੀਕਾ ਇੱਕ ਮਜ਼ਬੂਤ ਮੁਲਕ ਹੈ, ਸੁਪਰ ਪਾਵਰ ਹੈ ਜੀ, ਜਿਹਦੇ ਕੋਲ ਅਮਰੀਕਨ ਸਿਟੀਜ਼ਨਸ਼ਿਪ ਹੈ, ਅਮਰੀਕਨ ਪਾਸਪੋਰਟ ਹੈ। ਤੁਸੀਂ ਦੇਖਦੇ ਹੋ ਵੀ ਕੋਈ ਉਹਨੂੰ ਹੱਥ ਪਾਉਣ ਦੀ ਜ਼ਰੂਰਤ ਕਰਦਾ ਹੈ ਕਿਤੇ ਵੀ, ਜੇ ਹੁੰਦਾ ਤੇ ਅਮਰੀਕਾ ਕਿਸ ਹੱਦ ਤੱਕ ਜਾਂਦਾ ਹੈ ਕਿ ਬਈ ਇਹ ਸਾਡੇ ਪਾਸਪੋਰਟ ਹੋਲਡਰ ਨੇ। ਸੋ ਅਸੀਂ ਵਿਦਿਨ ਵੀ ਜਿਹੜਾ ਜੇ ਮਜ਼ਬੂਤੀ ਦੇ ਨਾਲ ਸਾਡਾ ਮੁਲਕ ਜਿਹੜਾ ਕਿ ਇਕਨੋਮਿਕਲੀ ਪ੍ਰੋਸਪਰਸ ਹੋਏਗਾ, ਅਦਰਵਾਈਜ਼ ਉਸ ਖਿੱਤੇ ਦਾ ਜਿਹੜਾ ਇੱਕ ਮਜ਼ਬੂਤ ਮੁਲਕ ਹੋਏਗਾ, ਸੋ ਤੁਹਾਡੀ ਕੋਈ ਵਾਹ ਵੱਲ ਵੀ ਨਹੀਂ ਦੇਖੇਗਾ। ਹਾਂ, ਜੇ ਇਹਨਾਂ ਨੇ ਖੂਨਰੇਜ਼ੀ ਵਾਲਾ ਰਸਤਾ ਅਪਣਾਇਆ ਤੇ ਫਿਰ ਭੱਜਦਿਆਂ ਨੂੰ ਵਾਹਣ ਇੱਕੋ ਜਿਹਾ ਹੁੰਦਾ। ਅਸੀਂ ਉਸ ਕਿਸਮ ਦਾ ਸਿਨੇਰੀਓ ਨਹੀਂ ਚਾਹੁੰਦੇ ਕਿ ਭਾਈ ਦੂਸਰਿਆਂ ਦੇ ਨਾਲ ਜਾਂ ਕਿਸੇ ਨਾਲ ਵੀ ਇਸ ਕਿਸਮ ਦਾ ਹੋਏ। ਸੋ ਅਸੀਂ ਇਹ ਹੋਪ ਕਰਦੇ ਹਾਂ ਕਿ ਭਾਈ ਪੀਸਫੁਲ ਅੰਦਾਜ਼ ਦੇ ਵਿੱਚ ਇਸ ਗੱਲ ਨੂੰ ਨਿਬੇੜ ਲਿਆ ਜਾਏ। ਦੂਸਰਾ ਪਾਰਟ ਜਿਹੜਾ ਤੁਸੀਂ ਤਖਤ ਸਾਹਿਬਾਨ ਜਾਂ ਦੂਸਰਿਆਂ ਦੀ ਗੱਲ ਕੀਤੀ, ਮੈਂ ਅੱਗੇ ਵੀ ਇਸ ਦਾ ਜਵਾਬ ਦਿੱਤਾ ਹੋਇਆ। ਹੁਣ ਮੁਸਲਮਾਨਾਂ ਦੇ 57 ਮੁਲਕ ਨੇ OIC ਦੇ ਮੈਂਬਰ। ਮੱਕਾ ਤੇ ਮਦੀਨਾ ਜਿਹੜੀਆਂ ਮੁਕੱਦਸ ਦੋ ਮੁਕਾਮ ਨੇ ਇਸਲਾਮ ਦੇ, ਉਹ ਸਾਊਦੀ ਅਰੇਬੀਆ 'ਚ ਨੇ ਜੀ। 56 ਮੁਲਕਾਂ ਦੇ, ਮੁਸਲਮਾਨ ਮੁਲਕਾਂ ਦੇ ਵਛਿੰਦੇ, ਉਹਨਾਂ ਨੇ ਉਮਰਾ ਲਈ ਜਾਣਾ ਹੈ, ਹਜ ਲਈ ਜਾਣਾ ਹੈ, ਦੀਦਾਰ, ਉਹ ਵੀਜ਼ਾ ਲੈ ਕੇ ਜਾਂਦੇ ਨੇ। ਹੁਣ ਉਹਦੇ 'ਚ ਇਹ ਕਿਉਂ ਨਹੀਂ, ਉੱਥੇ ਇਹ ਫਿਕਰ ਕਿਉਂ ਨਹੀਂ ਜ਼ਾਹਿਰ ਕੀਤਾ ਜਾਂਦਾ ਕਿ ਜੀ ਉਹ, ਜੇ ਤੁਹਾਡਾ ਮੁਲਕ ਮਜ਼ਬੂਤ ਹੈ ਤੁਹਾਡੇ ਤਖਤ ਸਾਹਿਬਾਨ ਵੀ ਮਹਿਫੂਜ਼ ਹੋਣਗੇ। ਅੱਜ ਤਾਂ ਹਾਲ ਇਹ ਹੈ ਕਿ ਤਖਤ ਹਜ਼ੂਰ ਸਾਹਿਬ ਤੋਂ ਰਵਨੀਤ ਬਿੱਟੂ ਨੂੰ ਵੀ ਸਰੋਪਾਓ ਮਿਲ ਜਾਂਦਾ ਹੈ, ਕਿਸੇ ਹੋਰ ਨੂੰ ਵੀ ਮਿਲ ਜਾਂਦਾ ਹੈ। ਆਲਰੇਡੀ ਪਟਨਾ ਸਾਹਿਬ, ਹਜ਼ੂਰ ਸਾਹਿਬ, ਦਿੱਲੀ ਕਮੇਟੀ, ਹਰਿਆਣਾ ਕਮੇਟੀ ਉਹਦਾ RSS ਦੇ ਕੰਟਰੋਲ 'ਚ ਹੈ। ਇਹਦੇ ਬਾਵਜੂਦ ਕਿ ਅਜੇ ਤੁਹਾਡਾ ਜਿਹੜਾ ਮੁਲਕ ਨਹੀਂ ਹੈ, ਪਰ ਉਹਨਾਂ ਨੇ ਤੁਹਾਡੇ ਇਹਨਾਂ ਤਖਤ ਸਾਹਿਬਾਨ ਨੂੰ ਕੰਟਰੋਲ ਕੀਤਾ ਹੋਇਆ। ਸੋ ਜੇ ਕੋਈ ਇਸ ਕਿਸਮ ਦੀ ਸਿਚੁਏਸ਼ਨ ਵੀ ਬਣ ਜਾਂਦੀ ਹੈ ਕਿ ਭਾਈ, ਤੇ ਕੋਈ ਐਸਾ ਹਰਜ਼ ਨਹੀਂ ਹੈ ਵੀਜ਼ਾ ਲੈ ਕੇ ਜਾਣ 'ਚ। ਜੇ 56 ਮੁਲਕ ਮੱਕਾ ਮਦੀਨਾ ਸਾਊਦੀ ਅਰੇਬੀਆ ਤੋਂ ਦਾ ਵੀਜ਼ਾ ਲੈ ਕੇ ਜਾਂਦੇ ਨੇ ਤਾਂ ਕੋਈ ਏਡੀ ਗੱਲ ਨਹੀਂ। ਪਰ ਜਿਸ ਹਾਲਾਤ 'ਚ ਅੱਜ ਤੁਸੀਂ ਹੋ ਜਾਂ ਅੱਜ ਭਾਰਤ ਦੇ ਨਕਸ਼ੇ ਦੇ ਵਿੱਚ ਸਿੱਖ ਕੌਮ ਹੈ, ਉਹ ਕਦੇ ਵੀ ਮਹਿਫੂਜ਼ ਨਹੀਂ ਹੋਏਗੀ ਜੇ ਤੁਹਾਡਾ ਮੁਲਕ ਨਹੀਂ ਹੁੰਦਾ ਆਪਣਾ। ਇਹ ਗੱਲ ਬਿਲਕੁਲ ਨਿਸ਼ਚੈਵਾਚਕ ਸੱਚ ਹੈ ਔਰ ਇਸ ਦੇ ਉੱਤੇ ਹੀ ਸਾਨੂੰ ਸੋਚਣਾ ਚਾਹੀਦਾ ਜੀ। ਡਾਕਟਰ ਸਾਹਿਬ, ਬਿਲਕੁਲ ਸਾਡੇ ਦਰਸ਼ਕਾਂ ਦੇ ਜਿਹੜੇ ਮੈਸੇਜ ਨੇ ਉਹ ਲੈ ਲਈਏ। ਸੋਹਨ ਮਹੀਲ ਜੀ ਲਿਖਦੇ ਆ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮਾਹਿਲ ਸਾਹਿਬ, ਧਰਮ ਸਿੰਘ, ਜਤਿੰਦਰ ਸਿੰਘ, ਵੀਰ ਅਮਰਵੀਰ ਸਿੰਘ ਤੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਸਵੀਰ ਸਿੰਘ ਬਰਾੜ, ਅਮਰਜੀਤ ਸੈਣੀ ਤੇ ਸਾਰੇ ਫਤਿਹ ਸਾਂਝੀ ਕਰਦੇ ਆ। ਜਸਵੀਰ ਸਿੰਘ ਬਰਾੜ ਜੀ ਲਿਖਦੇ ਆ, ਡਾਕਟਰ ਸਾਹਿਬ ਜੀ ਹੁਣ ਸਾਰੇ ਮੁਲਕਾਂ ਵਿੱਚ ਖਾਲਿਸਤਾਨ ਦੀਆਂ ਗੱਲਾਂ ਹੀ ਚੱਲਦੀਆਂ ਨੇ ਪੂਰੇ ਜ਼ੋਰਾਂ ਤੇ, ਜ਼ੋਰ ਸ਼ੋਰ ਨਾਲ ਖਾਲਿਸਤਾਨ ਹੋਈ ਪਈ ਹੈ। ਕੋਈ ਸ਼ੱਕ ਨਹੀਂ ਹੈ, ਇਸ ਵੇਲੇ ਫਿਜ਼ਾ ਦੇ ਵਿੱਚ ਖਾਲਿਸਤਾਨ ਹੈ ਜੀ। ਆਰਜਵੰਦਾ, ਸੁਖਜੀਵਨ ਬੱਚੂ, ਦਵਿੰਦਰ ਸੰਧੂ,
ਸੁਰਜੀਤ ਕਾਲੋਂ, ਨਾਰਾ ਚਾਹਲ, ਅਮਰਜੀਤ ਸਿੰਘ ਸਿੱਧੂ ਸਾਹਿਬ ਸਾਰੇ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਰਾਜ ਦੀ ਆਈਡੀ ਜਾਂ ਬਲੈਕੀਆ ਗੇਮਿੰਗ ਦੇ ਥੱਲੇ ਕੁਲਦੀਪ ਮਾਹਲ, ਹਰਮਨ ਪੰਨੂ ਸਾਰੇ ਜਿਹੜੇ ਹੈਗੇ ਆ, ਹਰੀ ਸਿੰਘ, ਉਹ ਸਾਰੇ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਹਰੀ ਸਿੰਘ ਲਿਖਦੇ ਆ, ਪਾਕਿਸਤਾਨ ਨੂੰ ਸਪੋਰਟ ਕਰੋ ਜਲਦ, ਕਸ਼ਮੀਰ ਆਜ਼ਾਦ ਹੋਵੇਗਾ, ਨਾਲ ਖਾਲਿਸਤਾਨ ਵੀ ਫ੍ਰੀ ਹੋਵੇਗਾ। ਬਿਲਕੁਲ ਠੀਕ ਫਰਮਾਇਆ। ਨਵੀਆਂ ਅੱਖਾਂ ਜਿਹੜੀਆਂ ਨੇ ਉਹ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੀਆਂ ਨੇ। ਇੰਦਰਜੀਤ ਸਿੰਘ ਸੰਧੂ, ਹਰੀ ਸਿੰਘ ਲਿਖਦੇ ਆ, ਚਾਈਨਾ ਦਾ ਮੀਡੀਆ, ਚਾਈਨਾ ਦੇ ਮੀਡੀਆ ਨਾਲ ਗੱਲ ਕਰੋ, ਉਹਨਾਂ ਨੂੰ ਆਪਣੇ ਚੈਨਲ ਤੇ ਬੁਲਾਇਆ ਕਰੋ। ਉਹਨਾਂ ਨੇ ਇਹ ਸੁਝਾਅ ਦੇ ਤੌਰ ਦੇ ਉੱਤੇ ਕਮੈਂਟ ਕੀਤਾ ਆ। ਹਾਂਜੀ ਹਾਂਜੀ, ਉਹ ਅਜੇ ਕਿਸੇ ਨੂੰ ਨੇੜੇ ਨਹੀਂ ਲਾਉਂਦੇ ਹੈ, ਇਸ ਕਿਸਮ ਦਾ ਪਾਰਟ ਹੈ ਨਹੀਂ। ਜਗਦੀਸ਼ ਸਿੰਘ ਲਿਖਦੇ ਆ, 2014 ਤੋਂ ਪਾਕਿਸਤਾਨ ਦੇ 5 ਟੁਕੜੇ ਕਰਨ ਦੇ ਵਾਅਦੇ ਕਰ ਰਹੇ ਨੇ ਇਹ। ਹਰੀ ਸਿੰਘ, ਹਾਂ ਬਿਲਕੁਲ, ਇਹ ਗੱਲ ਸੁਬਰਾਮਨੀਅਮ ਸਵਾਮੀ ਨੇ ਇੱਕ ਗੈਦਰਿੰਗ ਨੂੰ ਐਡਰੈਸ ਕਰਦਿਆਂ ਕਿਹਾ ਸੀ ਕਿ ਸਾਡੀ ਜਨਰੇਸ਼ਨ ਨੇ ਪਾਕਿਸਤਾਨ ਦੇ 2 ਟੁਕੜੇ ਕੀਤੇ, ਹੁਣ ਤੁਹਾਡੇ ਜ਼ਿੰਮੇ ਹੈ ਵੀ ਇਹਦੇ 4 ਟੁਕੜੇ ਕਰੋ। ਲੇਕਿਨ ਇਹ ਉਹਨਾਂ ਦਾ ਜਿਹੜਾ ਨੈਫੀਰੀਅਸ ਏਜੰਡਾ ਹੈ ਕਦੇ ਵੀ ਜਿਹੜਾ ਉਹ ਪੂਰਾ ਨਹੀਂ ਹੋਏਗਾ, ਕਿਉਂਕਿ ਉਹ ਇਹ ਗੱਲ ਭੁੱਲ ਜਾਂਦੇ ਨੇ ਕਿ ਪਾਕਿਸਤਾਨ ਇੱਕ ਨਿਊਕਲੀਅਰ ਪਾਵਰ ਹੈ ਔਰ 5ਵੀਂ ਵੱਡੀ ਦੁਨੀਆ ਦੀ ਉਹਨਾਂ ਦੀ ਆਰਗੇਨਾਈਜ਼ਡ ਫੌਜ ਹੈ ਜਿਹੜੀ ਵਾਰ ਹਾਰਡਨਡ ਹੈ ਜੀ। ਤੇ ਹਰੀ ਸਿੰਘ, ਸੁਰਜੀਤ ਕੌਰ, ਪ੍ਰਭਜੋਤ ਗੇਮਿੰਗ, ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ ਸਾਰੇ ਫਤਿਹ ਸਾਂਝੀ ਕਰਦੇ ਆ ਤੇ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਰਾਜਵਿੰਦਰ ਸਿੰਘ ਜੀ ਲਿਖਦੇ ਆ, ਡਾਕਟਰ ਸਾਹਿਬ, I remember Colonel Sekhon briefed Congress about Middle East, was asked how to bring peace in Middle East. His response was, stop supporting Israel to bring peace. ਰਾਜਵਿੰਦਰ ਸਿੰਘ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ। ਕਰਨਲ ਸੇਖੋਂ ਜਿਹੜੇ ਕਿ ਉਹਨਾਂ ਨੇ ਫੌਜ ਵੀ ਸਰਵ ਕੀਤਾ, ਖਾਲਿਸਤਾਨੀ ਐਕਟਿਵਿਸਟ ਵੀ ਸਨ। ਅਨਫੋਰਚੂਨੇਟਲੀ ਕੁਝ ਵਕਤ ਪਹਿਲਾਂ ਉਹ ਸਾਨੂੰ ਵਿਛੋੜਾ ਦੇ ਗਏ। ਯੂਬਾ ਸਿਟੀ ਬਾਅਦ 'ਚੋਂ ਸੈਟਲ ਹੋਏ ਔਰ ਅਰਜਿੰਦਰਪਾਲ ਸਿੰਘ ਸੇਖੋਂ ਉਹਨਾਂ ਦਾ ਪੂਰਾ ਨਾਂ ਸੀ ਔਰ ਉਹਨਾਂ ਨੇ ਬੜਾ ਉਹ ਇੱਕ ਫਰੈਂਕ ਜਿਹਾ ਉਹਨਾਂ ਦਾ ਐਨਾਲਿਸਿਸ ਹੁੰਦਾ ਸੀ। ਉਹਨਾਂ ਨੇ ਬਿਲਕੁਲ ਫਰੈਂਕ ਆਪਣਾ ਐਨਾਲਿਸਿਸ ਦਿੰਦਿਆਂ ਕਿਹਾ ਸੀ ਕਿ ਮਿਡਲ ਈਸਟ ਦੇ ਵਿੱਚ ਉਦੋਂ ਤੱਕ ਪੀਸ ਨਹੀਂ ਹੋ ਸਕਦੀ ਜਦੋਂ ਤੱਕ ਤੁਸੀਂ ਜਿਹੜੀ ਅਨਕੰਡੀਸ਼ਨਲ ਸਪੋਰਟ ਦੇ ਰਹੇ ਹੋ ਇਹਨੂੰ ਸਟਾਪ ਨਹੀਂ ਕਰਦੇ। ਪਰ ਉਦੋਂ ਇਜ਼ਰਾਈਲ ਜਿਹੜਾ ਇਹਨਾਂ ਦੇ ਹੀ ਆਰਬਿਟ ਦੇ ਵਿੱਚ ਸੀ। ਅੱਜ ਵੀ ਸ਼ਾਇਦ ਫਿਊਚਰ ਦੇ ਵਿੱਚ ਕਿਸੇ ਨੂੰ ਲੱਗੇ ਕਿ ਭਾਈ ਹਾਲਾਤ ਬਦਲ ਗਏ ਨੇ ਜਾਂ ਦੂਸਰਾ, ਹੁਣ ਇਜ਼ਰਾਈਲ ਆਪਣੇ ਤੌਰ ਦੇ ਉੱਤੇ ਵੀ ਜੋ ਮਨਮਾਨੀਆਂ ਕਰ ਰਿਹਾ ਔਰ ਹੋ ਸਕਦਾ ਹੈ ਕਿਸੇ ਸਟੇਜ ਦੇ ਉੱਤੇ ਉਹਨੂੰ ਅਮਰੀਕਾ ਰਿਸਟ੍ਰੇਨ ਕਰੇ, ਪਰ ਅੱਜ ਤੱਕ ਦੀ ਡੇਟ ਦੇ ਵਿੱਚ ਤਾਂ ਇਜ਼ਰਾਈਲ ਖੁੱਲ੍ਹ ਖੇਡ ਰਿਹਾ ਔਰ ਅਮਰੀਕਾ ਅਨਕੰਡੀਸ਼ਨਲੀ ਨਾਲ ਲੱਗਾ ਹੋਇਆ ਜੀ। ਲਾਡੀ ਸਿੰਘ ਜੀ ਧੰਨਵਾਦ ਕਰਦੇ ਆ ਤੁਹਾਡਾ ਤੇ ਵੀਰ ਜੀ ਬਾਬਾ ਜੀ ਕਹਿ ਕੇ। ਹਰਮਨ ਪੰਨੂ, ਜਸਵੀਰ ਸਿੰਘ ਬਰਾੜ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਦੀਪ ਸਿੰਘ, USMI ਧਾਲੀਵਾਲ ਸਾਹਿਬ ਜ਼ਿੰਦਾਬਾਦ। ਮਨਜੀਤ ਕੌਰ ਫਤਿਹ ਸਾਂਝੀ ਕਰਦੇ ਆ। ਕੌਰ ਸ਼ਰਨਜੀਤ ਲਿਖਦੇ ਆ, ਮੋਦੀ ਨੇ ਖਾਲਿਸਤਾਨੀਆਂ ਦੀ ਬਹੁਤ ਮਦਦ ਕੀਤੀ ਹੈ ਇੱਥੇ ਤੱਕ ਪਹੁੰਚਣ ਵਿੱਚ। ਹਾਂ, ਕੋਈ ਸ਼ੱਕ ਨਹੀਂ ਹੈ, ਸਾਡੀ ਮੰਜ਼ਿਲ ਨੂੰ ਬਹੁਤ ਕਰੀਬ ਲਿਆਂਦਾ ਹੈ ਇਸਨੇ। ਤੇ ਮੁਹੰਮਦ ਅਸਲਮ ਜੀ ਲਿਖਦੇ ਆ, ਮੁਹੰਮਦ ਅਸਲਮ ਚੌਧਰੀ CH ਤੋਂ, I feel like ਚੌਧਰੀ ਹੋਣਾ ਆ। ਹਾਂਜੀ ਡਾਕਟਰ ਸਾਹਿਬ, when the case of Khalistan is aimed to take to UN forum, we are anxiously waiting for freedom. ਬਹੁਤ ਬਹੁਤ ਸ਼ੁਕਰੀਆ। ਅਸੀਂ ਸਮਝਦੇ ਹਾਂ ਕਿ ਵੀ ਉਹ ਵਕਤ ਕੋਈ ਬਹੁਤਾ ਦੂਰ ਨਹੀਂ ਹੈ। ਜੇ ਅਮਰੀਕਾ ਦੀ ਥੋੜ੍ਹੀ ਬਹੁਤ ਦਿਲਚਸਪੀ ਇਸ ਪਾਸੇ ਨਜ਼ਰ ਆ ਰਹੀ ਹੈ ਤੇ ਸਿੱਖਾਂ ਦਾ ਕੇਸ ਤਾਂ ਹਰ ਲਿਹਾਜ਼ ਨਾਲ ਜਿਹੜਾ ਉਹ ਅੱਡ ਮੁਲਕ ਦੇ ਲਈ ਕੁਆਲੀਫਾਈ ਕਰਦੇ ਹਾਂ ਅਸੀਂ ਜੀ। ਨਿਹੰਗ ਸਿੰਘ ਸਾਨੂੰ ਕਹਿੰਦੇ ਆ ਜੀ ਤੁਸੀਂ ਬਹੁਤ ਚੰਗੀ ਜਾਣਕਾਰੀ ਦਿੱਤੀ ਹੈ। ਤੇ ਜਸਕੀਰਤ ਸਿੰਘ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਚੜ੍ਹਦੀ ਕਲਾ 'ਚ ਰੱਖਣ ਤੁਹਾਨੂੰ। ਤੇ ਸਿਮਰਨ, ਨਿਹੰਗ ਸਿੰਘ, ਮੇਹਰ ਸਿੰਘ ਸਾਰੇ ਫਤਿਹ ਸਾਂਝੀ ਕਰਦੇ ਆ। ਤੇ ਅੰਤ ਦੇ ਵਿੱਚ ਮੁਹੰਮਦ ਯੂਨਸ ਜੀ ਲਿਖਦੇ ਆ, ਖਾਲਿਸਤਾਨ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ ਜੀ। ਡਾਕਟਰ ਸਾਹਿਬ, ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਿਹੜੇ ਦਰਸ਼ਕ ਸਾਡੇ ਨਾਲ ਇਸ ਵਕਤ
ਜੁੜੇ ਹੋਏ ਆ। ਮੈਂ ਜਾਂਦੇ ਜਾਂਦੇ ਬੇਨਤੀ ਜ਼ਰੂਰ ਕਰਦੇ ਆ, ਅੱਜ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਹੈ ਤੇ ਤੁਸੀਂ ਆਪਣੇ ਸੁਝਾਅ ਸਵਾਲ ਸਾਨੂੰ ਭੇਜ ਸਕਦੇ ਹੋ ਈਮੇਲ ਰਾਹੀਂ sos@tv84.tv ਦੇ ਉੱਤੇ, ਜਾਂ ਜਿਹੜਾ ਸਕਰੀਨ ਦੇ ਉੱਤੇ ਫ਼ੋਨ ਨੰਬਰ ਆ ਰਿਹਾ ਹੈ ਤੁਸੀਂ ਉਹਦੇ ਰਾਹੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਫ਼ੋਨ ਨੰਬਰ ਤੇ ਤੁਸੀਂ ਸਾਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਜਾਂ ਸਾਨੂੰ WhatsApp ਰਾਹੀਂ ਸੁਨੇਹਾ ਭੇਜ ਸਕਦੇ ਹੋ 5166191984। ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ tv84.tv, ਜਾਂ ਫਿਰ tv84 ਦੇ ਨਾਂ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਦੇ ਉੱਤੇ ਤੁਸੀਂ ਮੇਲ ਕਰ ਸਕਦੇ ਹੋ ਡਾਇਰੈਕਟਲੀ 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਇਸ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਡਾਕਟਰ ਸਾਹਿਬ ਅੰਤ ਦੇ ਵਿੱਚ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ।